ਕਿ ਡਿਕਟੇਟਰਸ਼ਿਪ ਦੇ ਵਿੱਚ ਤਾਂ ਫਿਰ ਵੀ ਹੋਪ ਹੁੰਦੀ ਹੈ। ਲੋਕ ਇਹ ਸੋਚ ਸਕਦੇ ਨੇ ਕਿ ਜੇ ਡਿਕਟੇਟਰ ਮਰ ਜਾਏ ਤੇ ਉਹਨਾਂ ਦਾ ਸ਼ਾਇਦ ਛੁਟਕਾਰਾ ਹੋ ਜਾਏ ਜੀ। ਪਰ ਜਿਹੜਾ ਮੈਜੋਰਿਟੀ ਰੂਲ ਹੈ, ਵੱਡ ਗਿਣਤੀ ਦਾ ਰੂਲ ਹੈ, ਉਹਦੇ ਥੱਲੇ ਕਦੇ ਨਿਜਾਤ ਨਹੀਂ ਮਿਲ ਸਕਦੀ ਕਿਉਂਕਿ ਅਕਲੀਅਤਾਂ ਨੇ, ਘੱਟ ਗਿਣਤੀਆਂ ਨੇ ਹਮੇਸ਼ਾ ਘੱਟ ਗਿਣਤੀ ਰਹਿਣਾ। ਅੱਜ ਮੋਦੀ ਬੀਜੇਪੀ ਦੀ ਹਕੂਮਤ ਹੈ, ਜੇ ਕੋਈ ਇਹ ਆਸ ਕਰੇ ਕਿ ਭਾਈ ਅਗਲੀਆਂ 2024 ਦੇ ਵਿੱਚ ਇਹਨਾਂ ਨੂੰ ਪਾਸੇ ਕਰਕੇ ਕਾਂਗਰਸ ਆ ਜਾਏ, ਕੋਈ ਆਪੋਜੀਸ਼ਨ ਆ ਜਾਏ, ਮਮਤਾ ਬੈਨਰਜੀ ਵੀ ਆ ਜਾਏ, ਕੀ ਅਕਲੀਅਤਾਂ ਦਾ ਕੋਈ ਭਲਾ ਹੋਏਗਾ? ਕੀ ਹਿੰਦੂਤਵਾਦੀ ਆਈਡੀਓਲੋਜੀ ਨੂੰ ਇਹ ਨਕਾਰਨਗੇ? ਬਿਲਕੁਲ। ਕਿ ਹੁਣ ਸਾਰੀਆਂ ਹੀ ਸਿਆਸੀ ਧਿਰਾਂ ਦਾ, ਜਿਹੜੀਆਂ ਪਾਰਟੀਆਂ ਨੇ, ਉਹਨਾਂ ਦਾ ਜ਼ੋਰ ਹਿੰਦੂ ਵੋਟਾਂ ਨੂੰ ਲੈਂਡ ਦੇ ਉੱਤੇ ਲੱਗਾ ਹੋਇਆ ਤੇ ਹਿੰਦੂ ਵੋਟਾਂ ਹਿੰਦੂਆਂ ਨੂੰ ਖੁਸ਼ ਕਰਕੇ ਨਾਟ ਓਨਲੀ ਆਰ ਦਾ ਕਾਂਗਰਸ ਐਂਡ ਆਮ ਆਦਮੀ ਪਾਰਟੀ ਕੰਪੀਟਿੰਗ ਵਿਦ ਬੀਜੇਪੀ ਟੂ ਵੂ ਹਿੰਦੂ ਵੋਟਸ but even parties such as बहुजन समाज पार्टी, समाजवादी पार्टी, जिन्हां ने सोशल जस्टिस ਦੇ ਚੋਂ ਜਿਹੜਾ ਆਪਣਾ ਵਜੂਦ ਕੱਢਿਆ ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਤਾਂ ਉਹ ਵੀ ਹਿੰਦੂਤਵੀ ਏਜੰਡੇ ਤੇ ਕੰਮ ਕਰ ਰਹੇ ਨੇ। ਫਿਰ ਉਹਨਾਂ ਨੇ ਕਿਹਾ ਦਾ ਐਸਪੀ ਹੂਜ਼ ਫਾਊਂਡਰ ਪੈਟਰਨ ਮੁਲਾਇਮ ਸਿੰਘ ਯਾਦਵ, ਜਿਹਨੂੰ ਮੌਲਾਨਾ ਯਾਦਵ ਕਹਿੰਦੇ ਸੀ ਇੱਕ ਜ਼ਮਾਨੇ ਦੇ ਵਿੱਚ, ਹਿੰਦੂਤਵੀ ਕਹਿੰਦੇ ਸੀ, ਹੈਜ਼ ਬੀਨ ਪ੍ਰੋਮਿਸਿੰਗ ਟੂ ਬਿਲਡ ਟੈਂਪਲਸ ਟੂ ਪਰਸ਼ੂਰਾਮ, to Vishnu and other divinities। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਕਹਿੰਦੇ ਆ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਵੇਂ ਬੀਜੇਪੀ ਵੱਲੋਂ ਹਿੰਦੂਤਵਾ ਦਾ ਏਜੰਡਾ ਲਾਗੂ ਕਰਨ ਲਈ ਘੱਟ ਗਿਣਤੀ ਕੌਮਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ, ਪਰ ਭਾਰਤ ਵਿੱਚ ਹਾਲਾਤ ਇੰਨੇ ਫਿਰਕੂ ਬਣਾ ਦਿੱਤੇ ਗਏ ਹਨ ਕਿ ਓਪੋਜੀਸ਼ਨ ਪਾਰਟੀਆਂ, ਜਿਨ੍ਹਾਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਸੋਸ਼ਲਿਸਟ ਪਾਰਟੀ, ਤ੍ਰਿਣਮੂਲ ਕਾਂਗਰਸ ਆਦਿ ਪਾਰਟੀਆਂ ਸ਼ਾਮਲ ਹਨ, ਇਹ ਸਭ ਵੀ ਪੂਰੇ ਜ਼ੋਰ ਸ਼ੋਰ ਨਾਲ ਹਿੰਦੂ ਵੋਟਾਂ ਲੈਣ ਲਈ ਹਿੰਦੂਤਵੀਆਂ ਦੀ ਵਿਚਾਰਧਾਰਾ ਨੂੰ ਪ੍ਰਚਾਰ ਰਹੀਆਂ ਨੇ। ਸੋ ਤੱਥ ਇਹ ਹੈ ਕਿ ਘੱਟ ਗਿਣਤੀ ਕੌਮਾਂ ਨੂੰ ਭਾਰਤ ਵਿੱਚ ਦੂਸਰੇ ਦਰਜੇ ਦੇ ਜਿਹੜੇ ਸ਼ਹਿਰੀ ਬਣ ਕੇ ਹੀ ਚੁਣਾ ਪਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ ਇਸ ਇਸ਼ੂ ਬਾਰੇ? ਦੇਖੋ, ਇੱਕ ਸਿੱਖ ਸਕਾਲਰ ਨੇ ਇੱਕਦਮ 47 ਤੋਂ ਬਾਅਦ ਜੋ ਸਿੱਖਾਂ ਦਾ, ਮਾਈਨੋਰਿਟੀਜ਼ ਦਾ ਹਾਲ ਹੋਣਾ ਸ਼ੁਰੂ ਹੋ ਗਿਆ ਸੀ, ਉਸ ਬਾਰੇ ਉਹਨਾਂ ਨੇ ਕਿਹਾ ਸੀ ਕਿ ਡਿਕਟੇਟਰਸ਼ਿਪ ਦੇ ਵਿੱਚ ਤਾਂ ਫਿਰ ਵੀ ਹੋਪ ਹੁੰਦੀ ਹੈ। ਲੋਕ ਇਹ ਸੋਚ ਸਕਦੇ ਨੇ ਕਿ ਜੇ ਡਿਕਟੇਟਰ ਮਰ ਜਾਏ ਤੇ ਉਹਨਾਂ ਦਾ ਸ਼ਾਇਦ ਛੁਟਕਾਰਾ ਹੋ ਜਾਏ ਪਰ ਜਿਹੜਾ ਮੈਜੋਰਿਟੀ ਰੂਲ ਹੈ, ਵੱਡ ਗਿਣਤੀ ਦਾ ਰੂਲ ਹੈ, ਉਹਦੇ ਥੱਲੇ ਕਦੇ ਨਿਜਾਤ ਨਹੀਂ ਮਿਲ ਸਕਦੀ ਕਿਉਂਕਿ ਅਕਲੀਅਤਾਂ ਨੇ, ਘੱਟ ਗਿਣਤੀਆਂ ਨੇ ਹਮੇਸ਼ਾ ਘੱਟ ਗਿਣਤੀ ਰਹਿਣਾ ਔਰ ਜਿਹੜੀ ਵੀ ਪੋਲੀਟੀਕਲ ਪਾਰਟੀ ਆਏਗੀ ਉਹਨਾਂ ਦਾ 19-20 ਦਾ ਫਰਕ ਹੋਏਗਾ ਔਰ ਉਹਦੇ 'ਚ ਸਫਰ ਘੱਟ ਗਿਣਤੀਆਂ ਹੀ ਕਰਨਗੀਆਂ। ਪਰ ਅੱਜ ਜੇ ਅਸੀਂ ਦੇਖੀਏ, ਕਹਿਣ ਨੂੰ ਭਾਵੇਂ ਅਸੀਂ ਕਹਿੰਦੇ ਹਾਂ ਜੀ ਇੰਨੇ 100 ਮਿਲੀਅਨ ਦਲਿਤ ਤੇ ਇੰਨੇ 100 ਮਿਲੀਅਨ ਸ਼ਡਿਊਲਡ ਟ੍ਰਾਈਬ, ਇੰਨੇ ਬੈਕਵਰਡ ਕਲਾਸਿਸ, ਇੰਨੇ OBC, ਪਰ ਤੁਸੀਂ ਦੇਖੋ ਕਿ 2014 ਹੋਏ, 2019 ਹੋਏ, ਜਦੋਂ ਹਿੰਦੂਤਵਾ ਦਾ ਫਿਰਕੂ ਏਜੰਡਾ ਜਿਹੜਾ ਪੋਲਰਾਈਜ਼ ਕਰਨ ਦੇ ਲਈ RSS ਦੇ ਜਿਹੜੇ ਸਪਿਨ ਮਾਸਟਰ ਨੇ ਉਹ ਸੁੱਟਦੇ ਨੇ ਤੇ ਉਹ ਸਾਰੇ ਉਹਦੇ 'ਚ ਫਸ ਜਾਂਦੇ ਨੇ। ਬਾਅਦ 'ਚ ਭਾਵੇਂ ਉਹ ਪਛਤਾਉਂਦੇ ਵੀ ਨੇ, ਖੁਦ ਵੀ ਦਲਿਤ ਵੀ ਸ਼ਿਕਾਰ ਹੋ ਰਹੇ ਨੇ, ਸ਼ਡਿਊਲ ਕਾਸਟ ਵੀ ਹੋ ਰਹੇ ਨੇ ਦੂਜੇ। ਹੁਣ ਕੱਲਾ ਇਹ ਨਹੀਂ ਹੈ, ਅੱਜ ਮੋਦੀ ਬੀਜੇਪੀ ਦੀ ਹਕੂਮਤ ਹੈ, ਜੇ ਕੋਈ ਇਹ ਆਸ ਕਰੇ ਕਿ ਭਾਈ ਅਗਲੀਆਂ 2024 ਦੇ ਵਿੱਚ ਇਹਨਾਂ ਨੂੰ ਪਾਸੇ ਕਰਕੇ ਕਾਂਗਰਸ ਆ ਜਾਏ, ਕੋਈ ਆਪੋਜੀਸ਼ਨ ਆ ਜਾਏ, ਮਮਤਾ ਬੈਨਰਜੀ ਵੀ ਆ ਜਾਏ, ਕੀ ਅਕਲੀਅਤਾਂ ਦਾ ਕੋਈ ਭਲਾ ਹੋਏਗਾ? ਕੀ ਹਿੰਦੂਤਵਾਦੀ ਆਈਡੀਓਲੋਜੀ ਨੂੰ ਇਹ ਨਕਾਰਨਗੇ? ਬਿਲਕੁਲ ਨਹੀਂ। ਪਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਮੈਂ ਤਾਂ ਅਕਸਰ ਕਹਿੰਦਾ ਹੀ ਹਾਂ। ਇਹ ਮਿਸਟਰ ਇੰਦਰਜੀਤ ਰॉय, ਜਿਹੜੇ ਸੀਨੀਅਰ ਲੈਕਚਰਰ ਨੇ ਗਲੋਬਲ ਡਿਵੈਲਪਮੈਂਟ ਪੋਲਿਟਿਕਸ ਦੇ ਉੱਤੇ ਯੂਨੀਵਰਸਿਟੀ ਆਫ ਯਾਰਕ UK, ਉਹਨਾਂ ਦਾ ਇੱਕ ਲੇਖ ਜਿਹੜਾ ਅੱਜ ਕੁਝ ਪੇਪਰਸ ਦੇ ਵਿੱਚ ਆਇਆ ਔਰ ਮੈਨੂੰ ਇਹ ਦਿਲਚਸਪੀ ਵਾਲਾ ਲੱਗਾ ਕਿ ਵੀ ਜਿਹੜੇ ਇਹ ਸਮਝਦੇ ਨੇ ਕਿ BJP ਜਾਂ RSS ਜੇ ਇਹਨਾਂ ਦੀ ਹਕੂਮਤ ਜਾਂਦੀ ਲੱਗੇ ਤੇ ਸਾਡਾ ਛੁਟਕਾਰਾ ਹੋਏਗਾ, ਇਹ ਛੁਟਕਾਰਾ, ਔਰ ਉਹਦਾ ਉਹਨਾਂ ਨੇ ਹੈਡਿੰਗ ਇਹ ਦਿੱਤਾ ਹੈ, ਦਾ ਹਿੰਦੂ ਵੋਟ ਐਨ ਐਮਰਜਿੰਗ ਐਥਨੋਕ੍ਰੇਸੀ, ਕਿ ਹੁਣ ਸਾਰੀਆਂ ਹੀ ਸਿਆਸੀ ਧਿਰਾਂ ਦਾ, ਜਿਹੜੀਆਂ ਪਾਰਟੀਆਂ ਨੇ, ਉਹਨਾਂ ਦਾ ਜ਼ੋਰ ਹਿੰਦੂ ਵੋਟਾਂ ਨੂੰ ਲੈਂਡ ਦੇ ਉੱਤੇ ਲੱਗਾ ਹੋਇਆ ਤੇ ਹਿੰਦੂ ਵੋਟਾਂ ਹਿੰਦੂਆਂ ਨੂੰ ਖੁਸ਼ ਕਰਕੇ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ UP ਦੀਆਂ ਚੋਣਾਂ ਆ ਰਹੀਆਂ ਨੇ ਔਰ BJP ਜਾਂ RSS ਦਾ ਤਾਂ ਪਲਾਨ ਕੀ ਹੈ, ਉਹ ਤਾਂ 90 ਸਾਲ 100 ਸਾਲ RSS ਨੇ ਹਿੰਦੂ, ਹਿੰਦੀ, ਹਿੰਦੁਸਤਾਨ ਤੋਂ ਸ਼ੁਰੂ ਕੀਤਾ, ਉਹ ਤਾਂ ਵੇਚ ਹੀ ਰਹੇ ਨੇ।
ਹੁਣ ਬਾਕੀ ਪਾਰਟੀਆਂ ਦੇ ਲਈ ਉਹਨਾਂ ਨੇ ਉਹ ਸੈੱਟ ਕਰ ਦਿੱਤੀ ਹੈ ਬਾਹਰ ਕਿ ਬਾਕੀ ਇਹ ਪ੍ਰੂਵ ਕਰਨ ਕਿ ਉਹ ਬੀਜੇਪੀ ਨਾਲੋਂ ਜ਼ਿਆਦਾ ਹਿੰਦੂਤਵੀ ਨੇ, ਹਿੰਦੂਤਵੀ ਏਜੰਡਾ ਲਾਗੂ ਕਰਨ ਵਾਲੇ ਨੇ। ਔਰ ਇਹੀ ਗੱਲ ਪ੍ਰੋਫੈਸਰ ਰਾਏ ਇਹ ਕਹਿ ਰਿਹਾ ਹੈ ਕਿ ਭਾਈ ਅੱਜ ਹਾਲ ਇਹ ਹੈ ਕਿ ਵੀ not only are the Congress and Aam Aadmi Party competing with BJP to woo Hindu votes, but even parties such as Bahujan Samaj Party, समाजवादी पार्टी, जिन्हां ने सोशल जस्टिस दे चों ਜਿਹੜਾ ਆਪਣਾ ਵਜੂਦ ਕੱਢਿਆ ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਤਾਂ ਉਹ ਵੀ ਹਿੰਦੂਤਵੀ ਏਜੰਡੇ ਤੇ ਕੰਮ ਕਰ ਰਹੇ ਨੇ। ਫਿਰ ਉਦਾਹਰਣ ਦਿੱਤੀ ਹੈ ਪ੍ਰੋਫੈਸਰ ਰਾਏ ਨੇ, ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ was recently filmed carrying a ਤਰਸ਼ੂਲ। ਬਾਹਮਣਾ ਦੀ ਕਾਨਫਰੰਸ ਜਾਂਦੀ ਹੈ ਔਰ ਤੁਸੀਂ ਇਸ ਲਖੀਮਪੁਰ ਖੀਰੀ ਦੀ ਘਟਨਾਵਾਂ ਤੇ ਕੋਈ ਤੁਹਾਨੂੰ ਮਾਇਆਵਤੀ ਦਾ ਖੁੱਲ ਕੇ ਆਇਆ ਬਿਆਨ ਨਜ਼ਰ ਨਹੀਂ ਆਉਂਦਾ ਹੈ ਕਿ ਭਾਈ ਜਿਹੜਾ ਕਿੱਥੇ ਬਹੁਜਨ ਕਹਿ ਕੇ ਬਾਹਮਣਾ ਦੇ ਖਿਲਾਫ, ਔਰ ਇਹਦਾ ਜਿਹੜਾ ਮੈਂਟੋਰ ਸੀ ਕਾਂਸ਼ੀ ਰਾਮ, ਉਹਦਾ ਤਾਂ ਕਹਿਣਾ ਇਹ ਹੁੰਦਾ ਸੀ ਕਿ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ, ਪਰ ਹੁਣ ਉਹੀ ਮਾਇਆਵਤੀ ਤਰਸ਼ੂਲ ਲੈ ਕੇ ਬ੍ਰਾਹਮਣਾਂ ਦੀ ਕਾਨਫਰੰਸ ਦੇ ਵਿੱਚ ਆਉਂਦੀ ਹੈ। ਫਿਰ ਉਹਨਾਂ ਨੇ ਕਿਹਾ ਦਾ ਐਸਪੀ ਹੂਜ਼ ਫਾਊਂਡਰ ਪੈਟਰਨ ਮੁਲਾਇਮ ਸਿੰਘ ਯਾਦਵ, ਜਿਹਨੂੰ ਮੌਲਾਨਾ ਯਾਦਵ ਕਹਿੰਦੇ ਸੀ ਇੱਕ ਜ਼ਮਾਨੇ ਦੇ ਵਿੱਚ, ਹਿੰਦੂ ਤੋਂ ਵੀ ਕਹਿੰਦੇ ਸੀ, ਹੈਜ਼ ਬਿਨ ਪ੍ਰੋਮਿਸਿੰਗ ਟੂ ਬਿਲਡ ਟੈਂਪਲਸ ਟੂ ਪਰਸ਼ੂਰਾਮ, ਟੂ ਵਿਸ਼ਨੂੰ ਐਂਡ ਅਦਰ ਡਿਵਿਨਿਟੀਜ਼। ਕਿ ਸੋਸ਼ਲਿਸਟ ਪਾਰਟੀ ਕਹਿ ਰਹੀ ਹੈ ਜੇ ਸਾਡੀ ਹਕੂਮਤ ਬਣੀ ਅਸੀਂ ਪਰਸ਼ੂਰਾਮ, ਹੁਣ ਪਰਸ਼ੂਰਾਮ ਬ੍ਰਾਹਮਣਾਂ ਦਾ ਜਿਹੜਾ ਕਾਤਲ ਹੈ, ਮਤਲਬ ਬ੍ਰਾਹਮਣ ਹੈ ਜਿਹੜਾ ਉਹਨਾਂ ਦਾ ਹੀਰੋ ਹੈ ਕਾਤਲ ਪਰਸ਼ੂਰਾਮ, ਉਹਨੇ ਕਿਹਾ ਜੀ ਉਹਨਾਂ ਦੇ ਮੰਦਿਰ ਬਣਾਉਣ ਲਈ। ਇਸੇ ਤਰ੍ਹਾਂ ਜਿਹੜੀਆਂ ਹੋਰ ਵੀ ਆਪੋਜੀਸ਼ਨ ਪਾਰਟੀਆਂ ਨੇ, ਫਿਰ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਇਜ਼ਰਾਈਲ ਦੇ ਵਿੱਚ ਇੱਕ ਤੋਂ ਬਾਅਦ ਇੱਕ ਜਿਹੜੀ ਅਲਟਰਾ ਨੈਸ਼ਨਲਿਸਟ ਪਾਰਟੀ ਬਣੀ, ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰੋ ਯਹੂਦੀ ਲਾਈਨ ਜਾਂ ਯਹੂਦੀ ਨੈਸ਼ਨਲਿਜ਼ਮ ਨੂੰ ਐਡਵੋਕੇਟ ਕਰਦੀ ਹੈ। ਫਿਰ ਉਹਦੇ 'ਚ ਉਹਨਾਂ ਨੇ ਬਾਕੀ ਸਾਰੇ, ਕਿਉਂਕਿ ਬਹੁਤਿਆਂ ਨੂੰ ਲੱਗੇਗਾ ਕਿ ਜੀ ਕੇਜਰੀਵਾਲ ਹੈ, ਮਮਤਾ ਬੈਨਰਜੀ ਹੈ, ਉਹਨਾਂ ਨੇ ਕਿਹਾ ਕਿ ਵੀ ਹੁਣ ਸਾਹਮਣੇ ਇਹ ਆ ਗਿਆ ਵੀ ਕਿਹਨੇ ਹਿੰਦੂਆਂ ਨੂੰ ਦੱਸਣਾ ਹੈ ਕਿ ਮੈਂ ਵੱਡਾ ਹਿੰਦੂ ਹਾਂ। ਇਮੇਜਸ ਆਫ ਦਿੱਲੀ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਰਿਸਾਈਟਿੰਗ ਦਾ ਹਨੂਮਾਨ ਚਾਲੀਸਾ। ਹੁਣ ਅਰਵਿੰਦ ਕੇਜਰੀਵਾਲ ਟੀਵੀ ਦੇ ਉੱਤੇ ਬਹਿ ਕੇ ਦਿੱਲੀ ਚੋਣਾਂ ਤੋਂ 2 ਦਿਨ ਪਹਿਲਾਂ ਉਹ ਕਹਿ ਰਿਹਾ ਜੀ ਮੈਂ ਤਾਂ ਪੱਕਾ ਹਿੰਦੂ, ਮੈਂ ਤਾਂ ਹਨੂਮਾਨ ਚਾਲੀਸਾ ਪੜ੍ਹੇ ਬਿਨਾਂ ਘਰੋਂ ਹੀ ਨਹੀਂ ਨਿਕਲਦਾ। ਤੇ ਉਹ ਉਹਨੂੰ ਕਹਿੰਦਾ ਜਰਨਲਿਸਟ ਪਹਿਲਾਂ ਹੀ ਬੜਾ ਸੈਟਅਪ ਕੀਤਾ, ਤੁਹਾਨੂੰ ਆਉਂਦਾ, ਉਹ ਬੈਠ ਕੇ ਸੁਣਾ ਰਿਹਾ ਹਨੂਮਾਨ ਚਾਲੀਸਾ। ਫਿਰ ਉਹ ਜਿੱਦਣ ਆਪਣਾ ਫਾਈਲ ਕਰਨ ਜਾਂਦਾ ਹੈ ਪੇਪਰ, ਉਹ ਪਹਿਲਾਂ ਮੇਕ ਸ਼ੋਰ ਕਰਦਾ ਹਨੂਮਾਨ ਦੇ ਮੰਦਿਰ ਜਾਇਆ ਕਿ ਜੀ ਮੈਂ ਤਾਂ ਹਨੂਮਾਨ ਦਾ ਭਗਤ ਹਾਂ। ਕਾਂਗਰਸ ਕੋਇਨ ਰਾਹੁਲ ਗਾਂਧੀ ਐਮਫੇਸਾਈਜ਼ਿੰਗ ਹਿਜ਼ ਰੂਟਸ ਐਜ਼ ਏ ਜਨਊਧਾਰੀ ਬ੍ਰਾਹਮਣ। ਹੁਣ ਰਾਹੁਲ ਗਾਂਧੀ ਦੇ ਉੱਤੇ ਉਹਨਾਂ ਨੇ ਜਨਊ ਵੀ ਦਿਖਾਇਆ, ਉਹ ਸਾਰੇ ਮੰਦਿਰਾਂ 'ਚ ਗਿਆ, ਉਹਨੇ ਕਿਹਾ ਤਾਂ ਬ੍ਰਾਹਮਣ ਹੈ, ਜਨਊ ਪਾਇਆ ਹੋਇਆ, ਸ਼ਿਵ ਜੀ ਦਾ ਭਗਤ ਹੈ, ਸ਼ਿਵ ਜੀ ਦੀ ਮੂਰਤੀ ਸਾਹਮਣੇ। ਵੈਸਟ ਬੰਗਾਲ ਚੀਫ ਮਿਨਿਸਟਰ ਮਮਤਾ ਬੈਨਰਜੀ ਰਿਸਾਈਟਿੰਗ ਚੰਡੀ ਪਾਠ as public declarations of their Hinduness suggest। ਉਹ ਪਬਲਿਕ ਪਹਿਲੀ ਗੈਦਰਿੰਗ ਜਿੱਥੇ ਕਰ ਰਹੀ ਹੈ ਮਮਤਾ ਬੈਨਰਜੀ, ਉੱਥੇ ਉਹ ਭਾਵੇਂ ਹਾਰ ਗਈ ਉਹ ਸੀਟ, ਪਰ ਉਹ ਵਾਕ ਕਰਕੇ ਸਟੇਜ ਦੇ ਉੱਤੇ ਪੂਰਾ ਚੰਡੀ ਦਾ ਪਾਠ ਸੁਣਾ ਰਹੀ ਹੈ ਔਰ ਉਹ ਕਹਿੰਦੇ ਮੈਂ ਬ੍ਰਾਹਮਣ ਹੈ ਬੰਗਾਲ ਦੀ। ਹੁਣ ਇਹ ਉਹਨੇ ਕਿਹਾ ਵੀ ਜਦੋਂ ਇਹ ਇੱਕ ਪ੍ਰਿੰਸੀਪਲ ਐਸਟੈਬਲਿਸ਼ ਹੋ ਗਿਆ ਹੈ ਤੇ ਫਿਰ ਕੋਈ ਵੀ ਧਿਰ ਜਿਹੜੀ ਹੈ ਉਹ ਪਿੱਛੇ ਨਹੀਂ ਰਹਿ ਰਹੀ। ਸੋ ਉਹਨੇ ਇਹਦਾ ਨਾਂ ਹੀ ਆਰਟੀਕਲ ਦਾ ਜਿਵੇਂ ਦਿੱਤਾ ਸੀ ਕਿ ਇਹ ਜਿਹੜਾ ਹਿੰਦੂ ਵੋਟ ਐਨ ਐਮਰਜਿੰਗ ਐਥਨੋਕ੍ਰੇਸੀ, ਕਿ ਇਹੀ ਹੁਣ ਰਹੇਗਾ ਆਉਣ ਵਾਲੇ ਪੀਰੀਅਡ ਤੇ ਸਿੱਖ ਜਾਂ ਮੁਸਲਮਾਨ ਜਾਂ ਈਸਾਈ ਜਾਂ ਈਵਨ ਦਲਿਤ, ਕਿਉਂਕਿ ਹਿੰਦੂ ਐਥਨੋਕ੍ਰੇਸੀ ਤਾਂ ਇਹੀ ਹੋਏਗੀ ਅਲਟੀਮੇਟਲੀ ਮਨੂ ਸਮ੍ਰਿਤੀ ਭਾਰਤ ਦਾ ਕਨਸਟੀਟਿਊਸ਼ਨ ਹੋਏਗਾ ਜੋ ਆਰਐਸਐਸ ਦਾ ਅਲਟੀਮੇਟ ਨਿਸ਼ਾਨਾ ਹੈ। ਮਨੂ ਸਮ੍ਰਿਤੀ 'ਚ ਬ੍ਰਾਹਮਣ ਉੱਤੇ ਬੈਠਾ ਹੈ, ਸ਼ੂਦਰ ਥੱਲੇ ਹੈ, ਔਰਤ ਦੇ ਵੀ ਕੋਈ ਹਕੂਕ ਨਹੀਂ ਤੇ ਹਿੰਦੂਤਵਾਦੀ ਆਈਡੀਓਲੋਜੀ ਥੱਲੇ ਭਾਰਤ 'ਚ ਤਾਂ ਰਹਿੰਦੇ ਹੀ ਹਿੰਦੂ ਨੇ, ਕੋਈ ਹੋਰ ਹੈ ਹੀ ਨਹੀਂ। ਔਰ ਇਹੀ ਏਜੰਡਾ ਹੈ ਔਰ ਇਹ ਆਸ ਕਰਨੀ ਕਿ ਜੀ ਹਕੂਮਤ ਬਦਲ ਜਾਏ ਜਾਂ ਅਦਰਵਾਈਜ਼ ਕੋਈ ਛੁਟਕਾਰਾ ਹੋਏ। ਇਸ ਲਈ ਅਸੀਂ ਜਿਹਨੂੰ ਇਹ 100 ਹੱਥ ਰੱਸਾ ਸਿਰੇ ਤੇ ਗੰਢ, ਖਾਲਿਸਤਾਨ ਦੀ ਕਾਇਮੀ ਹੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਸਿੱਖ ਕੌਮ ਦੀ ਜਾਨ ਇਹਨਾਂ ਹਿੰਦੂਆਂ ਤੋਂ, ਹਿੰਦੂਤਵੀਆਂ ਤੋਂ ਛੁਡਾ ਸਕਦਾ ਹੈ। ਅਦਰਵਾਈਜ਼ घुट घुट के मर जाऊं ये मर्जी मेरे सयाद की है। घुट के मरन वाला हाल साडा हो रहा और होएगा। जी डॉक्टर साहब बिल्कुल। सो एथलेट ब्रेक व्यूअर्स तुसीं किते नहीं जाना, मिलते हैं आफ्टर दिस शॉर्ट ब्रेक।